सलाम नमस्ते सत श्री अकाल। सुनियो की हाल है, ठीक हो? आ जाओ फिर मेरे नाल, आई तुहानू थोड़ी वॉक करवाइए, सूरज जगह तुहानू विखाइए ते नाल थोड़ी गपशप भी लाने हैं। अज मैं हदीस पढ़ी ते ओहदे विच ओहदा मतलब है मफहूम कि नबी करीम सल्लल्लाहु अलैहि वसल्लम ने फरमाया कि जिहड़ा मुलाजम तुहाडे वास्ते खाने पानी दा इंतज़ाम करदा है ना, सर्दी गर्मी दे विच अग दे अगे बह के धुआं लै के तुहाडे वास्ते खाना बनांदा है, जदों खाना सर्व करे ते उन्होंने नाल बिठा के खवाओ ते जे वो जके ते उन एक नवाला उहदे मूँह च पा दिओ। है जी, मतलब ਉਹਦਾ ख्याल करो, ਉਹਦੀ दिलजोई करो, ਉਹਦਾ दिल रखो। ਜਿਹੜੇ ਬੰਦੇ ਤੁਹਾਡੀ ਖਿਦਮਤ ਕਰਦੇ ਨੇ ਤੁਹਾਡੇ ਆਸ-ਪਾਸ, ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਉਹਨਾਂ ਦੇ ਨਾਲ ਪਿਆਰ ਕਰਨਾ ਚਾਹੀਦਾ, ਉਹਨਾਂ ਦਾ ਇhtਰਾਮ ਕਰਨਾ ਚਾਹੀਦਾ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਵੇਖੋ ਇਹ ਉਹ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹਦੇ 'ਚ ਕਿਤਨੀਆਂ ਆਸਾਨੀਆਂ ਨੇ। ਤੁਸੀਂ ਸੋਚੋ ਇਹਨਾਂ ਲੋਕਾਂ ਦੇ ਬਗੈਰ ਤੁਹਾਡੀ ਜ਼ਿੰਦਗੀ ਕਿਤਨੀ ਮੁਸ਼ਕਿਲ ਹੋ ਸਕਦੀ ਹੈ। ਸੋ ਇਸੇ ਤਰ੍ਹਾਂ ਆਪਣੇ ਹਮਸਾਇਆ ਦਾ ਖਿਆਲ ਰੱਖੋ। ਹਦੀਸ ਦੇ ਵਿੱਚ ਲਿਖਿਆ ਸੀ ਕਿ ਸਾਲਣ ਦੇ ਵਿੱਚ ਪਾਣੀ ਜ਼ਿਆਦਾ ਪਾ ਲਓ ਤਾਂ ਜੇ ਤੁਸੀਂ ਆਪਣੇ ਹਮਸਾਇਆ ਨੂੰ ਵੀ ਕੁਝ ਸਾਲਣ ਭੇਜ ਸਕੋ। ਤੇ ਆਪਣੇ ਹਮਸਾਇਆਂ ਦਾ ਖਿਆਲ ਕਰਨਾ ਚਾਹੀਦਾ। ਕੋਈ ਮਾੜਾ ਹੈ, ਕੋਈ ਗਰੀਬ ਹੈ, ਔਰ ਉਹ ਕਿਸੇ ਕੋਲੋਂ ਮੰਗਦਾ ਵੀ ਨਹੀਂ, ਤੇ ਇਹਦੇ ਘਰਾਂ ਦਾ ਜਿਹੜਾ ਨਾ ਜੀ ਉਹ ਫੜ ਕੇ ਖਿਆਲ ਕਰਨਾ ਚਾਹੀਦਾ। ਤੇ ਉਹਨਾਂ ਦੀ ਇੱਜ਼ਤ ਨਫਸ ਵੀ ਮਜਰੂ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਇੰਝ ਕਰਕੇ ਖਿਦਮਤ ਕਰੋ और एक खालिस अल्लाह वास्ते करो। जिते तुसी खालिस अल्लाह वास्ते करदे हो ना, उत्थे फिर तुसी तस्वीरां नहीं छकांदे ते ना उहदे इश्तिहार लांदे हो। इस वास्ते हुक्म है कि जदों तुसी कोई नेकी दा खर्च करो तो तुहाडे सज्जा हत्थ करे ते खब्बे नूं पता ना लगे। ते ऐसी खैरात तो मना किया गया कि जिहदे बाद तुसी दिल दुखाण वालियां गल्लां करो। आ बूटे वेखो किहड़े सोहणे जे, फुल्लां लाई बाहर, मेले मित्रां दे। मेले भी मित्रां नाल यारां नाल ही हुंदे ने। अल्लाह साढ़े सारे यारां दोस्तां नूं अपनी अमान च रखे, खुश रखे, वसदे रहन। बड़ी खूबसूरत शाम है ते बड़ी खूबसूरत वॉक बनी है। वॉक करन भी आदन, मतलब टुरन भी वॉक आदन, ते जिहड़ी ऐं दी पाई बनी होए इन भी अंग्रेजी वॉक ही आदन। बदल छाया नहीं ना वो वक्त, ते बिल्कुल सूरज एंड ते जाके जिहड़ा ना थोड़ा जिहा उस जाती पाई है। ये नहीं लगता जिवें कोई पठवार दा कोई इलाका है।
ਪੁਦੀਨਾ ਜੇਲਮ। ਇਸ ਟਾਈਪ ਦੇ ਸੀਨ ਉੱਥੇ ਵੀ ਮੇਰੇ ਖਿਆਲ ਹੁੰਦੇ ਨੇ। ਤੇ ਦੂਜਾ ਜਨਾਬ ਜਿਹੜੀ ਗੈਦਰਿੰਗ ਹੁੰਦੀਆਂ ਨੇ, ਸ਼ਾਦੀ ਵਿਆਹ ਹੁੰਦੇ ਨੇ, ਮਰਨ ਜੀਣ, ਜਿੱਥੇ ਕੋਈ ਟੁੱਕਰ ਸ਼ੁੱਕਰ ਦਾ ਇੰਤਜ਼ਾਮ ਹੁੰਦਾ, ਉੱਥੇ ਬੰਦੇ ਬੜੀਆਂ ਬਦਤਮੀਜ਼ੀਆਂ ਕਰਦੇ ਨੇ। ਉੱਥੇ ਤੁਸੀਂ ਕਦੀ ਉਹਨਾਂ ਦੀ ਰਿਕਾਰਡਿੰਗ ਕਰੋ ਤੇ ਉਹਨਾਂ ਨੂੰ ਵੇਖੋ ਨਾ, ਉਹ ਲੱਗਦਾ ਇੰਝ ਜਿਵੇਂ ਇਨਸਾਨ ਦੀ ਸ਼ਕਲ 'ਚ ਕੋਈ ਜਾਨਵਰ ਆ ਗਏ। ਉਹੀ ਲੋਕ ਜਿਹੜੇ ਘਰ ਦੇ ਵਿੱਚ ਉਹ ਇੱਕ ਰੋਟੀ, ਅੱਧੀ ਰੋਟੀ ਨਹੀਂ ਨਾ ਜ਼ਾਇਆ ਹੋਣ ਦਿੰਦੇ, ਉਹ ਉੱਥੇ ਆ ਕੇ 2-2 4-4 ਰੋਟੀਆਂ ਜ਼ਾਇਆ ਕਰਦੇ ਨੇ। ਤੇ ਜਿਹੜੇ ਅੱਧਾ ਪਲੇਟ ਚਾਵਲ ਖਾਂਦੇ ਨੇ ਵੀ ਅੱਧੀ ਪਲੇਟ ਜਿਹੜੀ ਉਹ ਫਿਰ ਅਗਲੇ ਟਾਈਮ ਖਾ ਲਾਂਦੇ। ਉਹ ਉੱਥੇ ਆ ਕੇ ਉਹ ਪਲੇਟ ਦੇ ਵਿੱਚ ਇੱਕ ਬੁਰਜ ਖਲੀਫਾ ਬਣਾਉਂਦੇ ਨੇ ਤੇ ਉਹਦੇ 'ਚੋਂ ਉਹ ਮਤਲਬ ਨਦੀਦਾਪਨ ਦਾ ਇਜ਼ਹਾਰ ਕਰਦੇ ਨੇ ਨਾ, ਭੁੱਖ ਨਾ ਇਤਨੀ ਹੁੰਦੀ ਹੈ ਤੇ ਨਾ ਕੈਪੈਸਿਟੀ ਹੁੰਦੀ ਹੈ ਬੰਦੇ ਦੀ ਇਤਨੀ। ਤੇ ਉਹ ਜਾ ਕੇ ਤੇ ਚੰਦ ਨਵਾਲੇ ਲੈ ਕੇ ਤੇ ਬਾਕੀ ਉਹ ਛੱਡ ਕੇ ਰਿਜ਼ਕ ਜ਼ਾਇਆ ਕਰਕੇ ਤੇ ਉੱਠ ਜਾਂਦੇ ਨੇ। ਜਾਂ ਸ਼ਾਇਦ ਉਹਨਾਂ ਦੇ ਅੰਦਰ ਕੋਈ ਐਸੀ ਕੋਈ ਹੁੰਦੀ ਹੈ ਕਿ ਵੀ ਇਹਨਾਂ ਦੀ ਜਿਹੜੇ ਮੀਜ਼ਬਾਨ ਨੇ ਇਹਨਾਂ ਦਾ ਖਾਣਾ ਘੱਟ ਕੀਤਾ ਜਾਏ। ਕੋਈ ਇਸ ਕਿਸਮ ਦੀ ਬਦਤਮੀਜ਼ੀ ਔਰ ਘਟੀਆਪਨ ਇਹਨਾਂ 'ਚ ਹੁੰਦਾ। ਤੇ ਬੰਦੇ ਦਾ ਜਿਹੜਾ ਨਾ ਉਹ ਕਿਰਦਾਰ, ਉਹ ਇਹਨਾਂ ਚੀਜ਼ਾਂ ਤੋਂ ਹੀ ਬੰਦੇ ਦਾ ਜ਼ਾਹਿਰ ਹੁੰਦਾ ਕਿ ਉਹ ਕਿਸ ਕਿਸਮ ਦਾ, ਉਹ ਕਿਆ ਉਹ ਇਨਸਾਨ ਹੈ ਜਾਂ ਉਹ ਜਾਨਵਰ ਹੈ। ਇਨਸਾਨਾਂ ਦੀ ਸ਼ਕਲ 'ਚ ਵੀ ਬਹੁਤੇ ਜਾਨਵਰ ਨੇ। ਇਨਸਾਨ ਤੇ ਉਹ ਨਾ ਜਿਹੜਾ ਇਨਸਾਨ ਦੀ ਤਰ੍ਹਾਂ ਕੰਮ ਕਰੇ, ਜਿਹੜਾ ਸੋਚੇ ਸਮਝੇ, ਦੂਜਿਆਂ ਦਾ ਵੀ ਅਹਿਸਾਸ ਕਰੇ। ਇਨਸਾਨ ਹੈ ਹੀ ਲਫ਼ਜ਼ੀ ਜਿਹੜਾ ਨਾ ਉਹ ਉਨਸ ਤੋਂ ਨਿਕਲਿਆ ਕਿ ਜਿਹੜਾ ਦੂਜੇ ਦੇ ਬਾਰੇ ਖਿਆਲ ਕਰਦਾ, ਕੇਅਰ ਕਰਦਾ, ਮੁਹੱਬਤ ਰੱਖਦਾ, ਉਹ ਇਨਸਾਨ ਹੁੰਦਾ। ਤੇ ਜਿਹੜਾ ਦੂਜੇ ਦਾ ਖਿਆਲ ਨਾ ਕਰੇ ਉਹ ਕਾਹਦਾ ਇਨਸਾਨ ਹੈ। ਸੋ ਉਹ ਇਨਸਾਨੀਅਤ ਜਿਹੜੀ ਹੈ ਉਹ ਤੁਸੀਂ ਹਰ ਲੈਵਲ 'ਤੇ ਵਿਖਾਉਂਦੇ ਹੋ। ਜੇ ਤੁਸੀਂ ਪੁੱਤਰ ਹੋ ਤਾਂ ਤੁਸੀਂ ਆਪਣੇ ਮਾਂ ਪਿਓ ਵਾਸਤੇ ਉਹ ਇਨਸਾਨੀਅਤ ਵਿਖਾਉਂਦੇ ਹੋ। ਜੇ ਤੁਸੀਂ ਭਾਈ ਹੋ, ਜੇ ਤੁਸੀਂ ਬੇਟੇ ਹੋ, ਤੁਸੀਂ ਸ਼ੌਹਰ ਹੋ, ਤੁਸੀਂ ਬਾਪ ਹੋ, ਹਰ ਲੈਵਲ 'ਤੇ ਤੁਸੀਂ ਆਪਣੇ ਆਸ-ਪਾਸ ਵਾਲਿਆਂ ਵਾਸਤੇ, ਹਰ ਉਸ ਬੰਦੇ ਨਾਲ ਜਿਹਦਾ ਤੁਹਾਡੇ ਨਾਲ ਵਾਹ ਪੈਂਦਾ, ਉਹ ਤੁਹਾਡਾ ਜੱਜ ਹੈ। ਉਹਨੂੰ ਪਤਾ, ਸਭ ਤੋਂ ਪਹਿਲੇ ਤਾਂ ਤੁਹਾਡੇ ਘਰ ਵਾਲਿਆਂ ਨੂੰ ਪਤਾ ਨਾ ਕਿ ਕਿਤਨੇ ਕੁ ਤੁਸੀਂ ਇਨਸਾਨ ਹੋ। ਅਕਸਰ ਜਿਹੜੇ ਨੇ ਉਹ ਘਰਾਂ 'ਚ ਵੀ ਇਨਸਾਨ ਨਹੀਂ। ਔਰ ਸੋਚਦੇ ਨਹੀਂ ਲੋਕ। ਜਦੋਂ ਤੱਕ ਅਸੀਂ ਸੋਚਦੇ ਨਹੀਂ ਉਦੋਂ ਤੱਕ ਅਸੀਂ ਆਪਣੇ ਆਪ ਦੇ ਵਿੱਚ ਕੋਈ ਬਿਹਤਰੀ ਨਹੀਂ ਕਰ ਸਕਦੇ। ਕਿਹਾ ਗਿਆ ਕਿ ਜਿਹਨੇ ਆਪਣੇ ਆਪ ਨੂੰ ਪਹਿਚਾਣ ਲਿਆ ਉਹਨੇ ਆਪਣੇ ਰੱਬ ਨੂੰ ਪਹਿਚਾਣ ਲਿਆ। ਤੇ ਜਦੋਂ ਬੰਦਾ ਰੱਬ ਨੂੰ ਪਹਿਚਾਣਦਾ ਨਾ ਤੇ ਫਿਰ ਉਹ ਸਿੱਧੇ ਰਾਹ ਤੇ ਟੁਰ ਪਾਉਂਦਾ। ਹਦੀਸ ਦੇ ਲਫ਼ਜ਼ ਨੇ ਕਿ ਆਪਣੇ ਅੰਦਰ ਅੱਲਾ ਦੇ ਜਿਹੜੇ ਨਾ ਉਹ ਇਖਲਾਕ ਪੈਦਾ ਕਰੋ। ਹਾਂਜੀ, ਯਾਨੀ ਜਿਹੜੀਆਂ ਰੱਬ ਦੀਆਂ ਸਿਫਤਾਂ ਨਾ ਉਹ ਪੈਦਾ ਕਰੇ ਇਨਸਾਨ ਆਪਣੇ ਅੰਦਰ, ਫਿਰ ਇਨਸਾਨ ਬਣਦਾ। ਤਖੱਲਕੂ ਬੇ ਅਖਲਾਕ ਅੱਲਾ ਦੇ ਇਖਲਾਕ ਆਪਣੇ ਅੰਦਰ ਪੈਦਾ ਕਰੋ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਰੱਬ ਦਾ ਮੈਸੇਜ ਜਿਹੜਾ ਉਹਨੂੰ ਪੜ੍ਹੀਏ, ਸਮਝੀਏ। ਉਹ ਜਦੋਂ ਸਾਨੂੰ ਅਸੀਂ ਕੋਈ ਇੰਟਰਵਿਊ ਦਿੱਤਾ ਹੋਵੇ ਤੇ ਪਤਾ ਹੋਵੇ ਵੀ ਮੈਂ ਹਵਾਲਦਾਰ ਹੋ ਜਾਣਾ, ਤੇ ਫਿਰ ਉਹ ਕੋਈ ਲੈਟਰ ਆਵੇ ਅੰਗਰੇਜ਼ੀ 'ਚ ਹੋਵੇ ਤੇ ਅਸੀਂ
2 ਮੀਲ ਦੂਰ ਵੀ ਜਾ ਕੇ ਉਹਨੂੰ ਪੜ੍ਹਾਉਂਦੇ ਆ ਕਿ ਵੀ ਇਹਦੇ 'ਚ ਕੀ ਲਿਖਿਆ। ਹਾਂਜੀ, ਤੇ ਇੱਕ ਉਹ ਪੈਗਾਮ ਜਿਹਦੇ ਬੇਸ ਉੱਤੇ ਸਾਨੂੰ ਆਸ ਹੈ ਵੀ ਕੁਝ 7 ਜ਼ਮੀਨਾਂ ਜਿਤਨੀ ਵੱਡੀ ਸਾਨੂੰ ਜੰਨਤ ਢੀਣੀ ਹੈ, ਉਹ ਮੈਸੇਜ ਨੂੰ ਅਸੀਂ ਕਦੀ ਨਹੀਂ ਪੜ੍ਹਨ ਦੀ ਕੋਸ਼ਿਸ਼ ਕਰਦੇ, ਹੁਣ ਕਦੀ ਨਹੀਂ ਫਰੋਲਦੇ ਵੀ ਇਹ ਜਿਹੜੀ ਰੱਬ ਨੇ ਕਿਤਾਬ ਦਿੱਤੀ ਹੈ ਇਹਦੇ 'ਚ ਕੀ ਲਿਖਿਆ। ਜੇ ਅਸੀਂ ਉਹ ਪੜ੍ਹ ਲਈਏ ਤਾਂ ਸਾਡੀ ਇਹ ਜ਼ਿੰਦਗੀ ਵੀ ਖੂਬਸੂਰਤ ਹੋ ਜਾਏ ਤੇ ਸਾਡੀ ਅਗਲੀ ਵੀ ਸੋਹਣੀ ਹੋ ਜਾਏ। ਇਸ ਕਿਤਾਬ ਨੂੰ ਪੜ੍ਹਨਾ ਚਾਹੀਦਾ। ਦੀਨ ਬੜਾ ਸਾਦਾ ਤੇ ਸਮਝ ਆਉਂਦਾ ਜੇ ਇਹਨੂੰ ਪੜ੍ਹੀਏ ਤੇ। ਲਓ ਜੀ, ਮਿਲਦੇ ਆ ਫਿਰ ਅਗਲੇ ਵਲੌਗ 'ਚ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ, ਰੱਬ ਰਾਖਾ।